29 ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਜ ਤੇ ਹੁਣ ਤੱਕ ਦੀਆਂ ਖਾਸ ਖਬਰਾਂ। ਗੋਰੇ ਨਸਲਵਾਦੀ ਸੰਗਠਨ ਦ ਬੇਸ ਨਾਲ ਜੁੜਿਆ ਹੋਇਆ ਸਾਬਕਾ ਫੌਜੀ ਰਿਜ਼ਰਵਿਸਟ ਪੈਟਰਿਕ ਮੈਥਿਊਜ਼ ਲਾਪਤਾ। ਕੈਨੇਡਾ ਸਥਿਤ ਪਾਕਿਸਤਾਨੀ ਜਥੇਬੰਦੀਆਂ ਵੱਲੋਂ ਪੁਰਸ਼ੋਤਮ ਗੋਇਲ ਦੇ ਖਿਲਾਫ ਬਿਆਨ ਜਾਰੀ। ਹरून ਗਫਾਰ ਨਾਲ ਕੀਤਾ ਇੱਕ ਮੁਰਤਾ ਦਾ ਪ੍ਰਗਟਾਵਾ। BC ਵਿੱਚ ਗੈਂਗ ਗਤੀਵਿਧੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਧੀ। ਹੁਣ ਖਬਰਾਂ ਦਾ ਵਿਸਥਾਰ। ਗੋਰੇ ਨਸਲਵਾਦੀ ਸੰਗਠਨ ਦ ਬੇਸ ਨਾਲ ਜੁੜਿਆ ਹੋਇਆ ਸਾਬਕਾ ਫੌਜੀ ਰਿਜ਼ਰਵਿਸਟ ਲਾਪਤਾ ਹੈ। ਚੇਤੇ ਰਹੇ ਕੈਨੇਡੀਅਨ ਫੌਜ ਨੇ ਪੈਟਰਿਕ ਮੈਥਿਊਜ਼ ਨੂੰ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਸੀ। ਪੈਟਰਿਕ ਮੈਥਿਊਜ਼ ਫੌਜ ਵਿੱਚ ਰਿਜ਼ਰਵਿਸਟ ਸੀ। ਉਸ ਉੱਪਰ ਦ ਬੇਸ ਨਾਂ ਦੇ ਨਸਲਵਾਦੀ ਗਰੁੱਪ ਨਾਲ ਜੁੜੇ ਹੋਣ ਦੇ ਦੋਸ਼ ਨੇ। ਇਹ ਅਮਰੀਕਾ ਸਥਿਤ ਗਰੁੱਪ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸਨੇ ਇਸ ਗਰੁੱਪ ਵੱਲੋਂ ਫੌਜ ਦੀ ਸਿਖਲਾਈ ਲੈਣ ਲਈ ਰਿਜ਼ਰਵਿਸਟ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਹੋਇਆ ਸੀ ਅਤੇ ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਫੌਜ ਨੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਉਸ ਦੇ ਘਰ 'ਤੇ ਛਾਪਾ ਮਾਰ ਕੇ ਇਹ ਗੱਲ ਸਿੱਧ ਕੀਤੀ ਗਈ ਸੀ ਕਿ ਉਹ ਨਸਲਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਉਸ ਨੂੰ ਅਖੀਰਲੀ ਵਾਰ ਸ਼ਨੀਚਰਵਾਰ ਨੂੰ ਵੇਖਿਆ ਗਿਆ ਸੀ। ਉਸ ਦੇ ਪਿਤਾ ਨੇ ਸੋਮਵਾਰ ਨੂੰ ਪੁਲਿਸ ਨੂੰ ਸੂਚਿਤ ਕੀਤਾ ਕਿ ਉਸ ਦੇ ਪੁੱਤਰ ਦਾ ਕੋਈ ਥੌ ਪਤਾ ਨਹੀਂ ਹੈ। RCMP ਨੇ ਉਸ ਦੀ ਗੰਭੀਰਤਾ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਸਥਿਤ ਪਾਕਿਸਤਾਨੀ ਜਥੇਬੰਦੀਆਂ ਨੇ ਹरून ਗਫਾਰ ਨਾਲ ਇਕਮੁੱਠਤਾ ਜ਼ਾਹਰ ਕੀਤੀ ਹੈ ਅਤੇ ਪੁਰਸ਼ੋਤਮ ਗੋਇਲ ਦਾ ਡਟ ਕੇ ਵਿਰੋਧ ਕੀਤਾ ਹੈ। ਪੁਰਸ਼ੋਤਮ ਗੋਇਲ ਸਰੀ ਦੇ ਲక్ష్ਮੀ ਨਾਰਾਇਣ ਮੰਦਿਰ ਨਾਲ ਜੁੜੇ ਹੋਏ RSS ਪੱਖੀ ਆਗੂ ਨੇ। ਪਿੱਛੇ ਜੇ ਉਹਨਾਂ ਨੇ ਕਸ਼ਮੀਰ ਮਸਲੇ 'ਤੇ ਪ੍ਰੈਸ ਕਾਨਫਰੰਸ ਕੀਤੀ ਸੀ। ਇਹ ਪ੍ਰੈਸ ਕਾਨਫਰੰਸ ਭਾਰਤ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਵਿੱਚ ਲਏ ਗਏ ਵਿਵਾਦਗ੍ਰਸਤ ਫੈਸਲੇ ਦੀ ਪ੍ਰੋੜਤਾ ਕਰਨ ਲਈ ਕੀਤੀ ਗਈ ਸੀ ਅਤੇ ਇਸ ਮੌਕੇ 'ਤੇ ਇੱਕ ਵੱਡੇ TV ਚੈਨਲ ਨਾਲ ਜੁੜੇ ਪੱਤਰਕਾਰ ਹरून ਗਫਾਰ ਨੇ ਉਹਨਾਂ ਨੂੰ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਸਵਾਲ ਪੁੱਛੇ ਸਨ, ਜਿਸ ਨੂੰ ਲੈ ਕੇ ਪੁਰਸ਼ੋਤਮ ਗੋਇਲ ਤੈਸ਼ ਵਿੱਚ ਆ ਗਏ ਸਨ ਅਤੇ ਉਹਨਾਂ ਨੇ ਹरून ਗਫਾਰ ਨੂੰ ਪ੍ਰੈਸ ਕਾਨਫਰੰਸ ਵਿੱਚੋਂ ਨਿਕਲ ਜਾਣ ਲਈ ਕਹਿ ਦਿੱਤਾ ਸੀ ਅਤੇ ਮਾਮਲਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਅਜੇ ਤੱਕ ਪੁਰਸ਼ੋਤਮ ਗੋਇਲ ਨੇ ਮਾਫੀ ਨਹੀਂ ਮੰਗੀ ਹੈ। ਕੈਨੇਡਾ ਸਥਿਤ ਪਾਕਿਸਤਾਨੀ ਸੰਗਠਨਾਂ ਨੇ ਮੰਗ ਕੀਤੀ ਹੈ ਕਿ ਪੁਰਸ਼ੋਤਮ ਗੋਇਲ ਆਪਣੇ ਇਸ ਕੀਤੇ ਲਈ ਹरून ਗਫਾਰ ਤੋਂ ਤੁਰੰਤ ਮਾਫੀ ਮੰਗਣ ਅਤੇ ਇਹਨਾਂ ਗਰੁੱਪਾਂ ਨੇ ਗਫਾਰ ਦੇ ਨਾਲ ਇਕਮੁੱਠਤਾ ਜਤਾਈ ਹੈ। ਇਹਨਾਂ ਵਿੱਚ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼, ਪਾਕਿਸਤਾਨੀ ਕੈਨੇਡੀਅਨ ਕਲਚਰਲ ਐਸੋਸੀਏਸ਼ਨ, ਪਾਕਿਸਤਾਨੀ ਕੈਨੇਡੀਅਨ ਵੂਮਨ ਸੁਸਾਇਟੀ ਅਤੇ ਪਾਕਿਸਤਾਨੀ ਯੂਥ ਕੌਂਸਲ ਸ਼ਾਮਲ ਨੇ। BC ਵਿੱਚ ਗੈਂਗ ਗਤੀਵਿਧੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਧਦੀ ਜਾ ਰਹੀ ਹੈ। ਇਸ ਗੱਲ ਦਾ ਖੁਲਾਸਾ ਵੈਨਕੂਵਰ ਪੁਲਿਸ ਦੇ ਗੈਂਗ ਗਤੀਵਿਧੀਆਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਨੇ ਕੀਤਾ ਹੈ। ਦਸਤੇ ਨਾਲ ਜੁੜੀਆਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਨਾਕਿਆਂ ਦੇ ਉੱਪਰ ਜਦੋਂ ਗੈਂਗਸਟਰਾਂ ਨੂੰ ਰੋਕਿਆ ਜਾਂਦਾ ਹੈ ਤਾਂ ਵੇਖਿਆ ਜਾਂਦਾ ਕਿ ਉਹਨਾਂ ਨਾਲ ਬੈਠੀਆਂ ਔਰਤਾਂ ਕੋਲ ਵੀ ਮਹਿੰਗੀਆਂ ਪੁਸ਼ਾਕਾਂ ਹੁੰਦੀਆਂ ਨੇ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਉਹ ਭੋਲੀਆਂ ਪਾਲੀਆਂ ਨੇ, ਇਹਨਾਂ ਨੂੰ ਪਤਾ ਕੁਝ ਨਹੀਂ। ਇਸ ਦਾ ਇਹ ਅਰਥ ਹੈ ਕਿ ਉਹ ਸਿੱਧੇ ਤੌਰ 'ਤੇ ਖੁਦ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਨੇ ਅਤੇ ਇਸ ਪੂਰੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਔਰਤਾਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਆਉਂਦੇ ਦਿਨਾਂ ਵਿੱਚ ਲੋੜ ਪੈਣ 'ਤੇ ਅਜਿਹੀਆਂ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਵੀ ਦੇਸੀ ਮੂਲ ਦੀਆਂ ਔਰਤਾਂ ਦੇ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਕੁਝ ਮਾਮਲੇ ਪ੍ਰਕਾਸ਼ ਵਿੱਚ ਆ ਚੁੱਕੇ ਨੇ। BC ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਔਰਤ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਐਤਵਾਰ ਨੂੰ ਕਿੰਬਰਲੀ ਲਾਗੇ ਹਾਈਵੇ ਕੋਲੋਂ ਇੱਕ ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ, ਮਗਰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ ਸੀ। ਪੁਲਿਸ ਦਾ ਮੰਨਣਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਸੀ ਅਤੇ ਇਸ ਮਾਮਲੇ ਵਿੱਚ ਇੱਕ 34 ਸਾਲਾ ਸ਼ੱਕੀ ਮਰਦ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਸਰੀ ਦੇ ਮੇਅਰ ਡਗ ਮਕੱਲਮ ਨੇ ਊਬਰ ਦੇ ਮਸਲੇ 'ਤੇ ਸਟੈਂਡ ਲੈ ਲਿਆ ਹੈ। ਡਗ ਮਕੱਲਮ ਨੇ BC ਦੇ ਮੁੱਖ ਮੰਤਰੀ ਜੌਨ ਹੌਰਕ ਨੂੰ ਪੱਤਰ ਲਿਖ ਕੇ ਕਿਹਾ ਕਿ ਊਬਰ ਦੇ ਖਿਲਾਫ ਨੇ। ਉਹਨਾਂ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਊਬਰ ਦੇ ਆਉਣ ਨਾਲ ਸਥਾਨਕ ਟੈਕਸੀ ਉਦਯੋਗ ਪ੍ਰਭਾਵਿਤ ਹੋਵੇਗਾ। ਉਹਨਾਂ ਨੇ ਇਸ ਗੱਲ 'ਤੇ ਵੀ ਸਵਾਲ ਕੀਤਾ ਹੈ ਕਿ ਕਿਸ ਗੱਲੋਂ BC ਦੀ ਸਰਕਾਰ ਦੇ ਇਸ਼ਾਰਿਆਂ 'ਤੇ ਪੈਸੇਂਜਰ ਟਰਾਂਸਪੋਰਟੇਸ਼ਨ ਬੋਰਡ ਨੇ ਇਸ ਗੱਲ ਲਈ ਖੁੱਲ੍ਹ ਦੇ ਦਿੱਤੀ ਹੈ ਕਿ ਊਬਰ ਵਾਲੇ ਜਿੰਨੀਆਂ ਮਰਜ਼ੀਆਂ ਟੈਕਸੀਆਂ ਲਿਆ ਸਕਦੇ ਨੇ। ਉਹਨਾਂ ਦਾ ਕਹਿਣਾ ਕਿ ਇਸ ਦਾ ਨਾ ਸਿਰਫ ਸੜਕਾਂ 'ਤੇ ਗਾਹ ਵਧੇਗਾ ਸਗੋਂ ਸਥਾਨਕ ਟੈਕਸੀ ਉਦਯੋਗ ਵੀ ਪ੍ਰਭਾਵਿਤ ਹੋਵੇਗਾ, ਜਿਸ ਕਾਰਨ ਉਹਨਾਂ ਨੇ ਊਬਰ ਅਤੇ ਲਿਫਟ ਵਰਗੀਆਂ ਕੰਪਨੀਆਂ ਦੇ ਖਿਲਾਫ ਸਟੈਂਡ ਲੈ ਲਿਆ ਹੈ। ਕੈਲਗਰੀ ਯੂਨੀਵਰਸਿਟੀ ਵਿੱਚ ਫਰੈਕਿੰਗ ਦੇ ਕਾਰਨ ਭੂਚਾਲ ਦੀ ਸੰਭਾਵਨਾ ਦੀ ਰੋਕਥਾਮ ਦੇ ਲਈ ਖੋਜ ਆਰੰਭ ਦਿੱਤੀ ਗਈ ਹੈ। ਖੋਜ ਵਿੱਚ ਇਹ ਸਿੱਟਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਫਰੈਕਿੰਗ ਤੋਂ ਪਿੱਛੋਂ ਸੰਭਾਵੀ ਭੂਚਾਲ ਦਾ ਕਿਵੇਂ ਪਤਾ ਲਾਇਆ ਜਾ ਸਕੇ। ਫਰੈਕਿੰਗ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਤਹਿਤ ਚੱਟਾਨਾਂ ਵਿੱਚ ਪਾਣੀ ਛੱਡ ਕੇ ਉਸ ਵਿੱਚੋਂ ਕੁਦਰਤੀ ਗੈਸ ਕੱਢੀ ਜਾਂਦੀ ਹੈ ਅਤੇ ਇਸ ਨਾਲ ਭੂਚਾਲ ਦਾ ਖਤਰਾ ਸਦਾ ਹੀ ਰਹਿੰਦਾ ਹੈ ਅਤੇ ਅਨੇਕਾਂ ਕੇਸਾਂ ਵਿੱਚ ਭੂਚਾਲ ਆਏ ਵੀ ਨੇ। ਕੈਲਗਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਕਾਇਦਾ ਇਸ ਸੰਬੰਧ ਵਿੱਚ ਆਪਣੀ ਖੋਜ ਆਰੰਭ ਦਿੱਤੀ ਹੈ ਅਤੇ ਜੇ ਉਹ ਕਾਮਯਾਬ ਹੋ ਗਏ ਤਾਂ ਉਹ ਦੱਸ ਸਕਣਗੇ
ਕਿ ਅਜਿਹੇ ਸੰਭਾਵੀ ਭੂਚਾਲ ਦਾ ਕਿੰਨੇ ਚਿਰ ਪਹਿਲਾਂ ਪਤਾ ਲਾਇਆ ਜਾ ਸਕਦਾ ਹੈ। ਐਡਮਿੰਟਨ ਦੀ ਪੁਲਿਸ ਨੇ ਪਿੱਛੇ ਜੇ ਲੱਭੀ ਇੱਕ ਲਾਸ਼ ਦੀ ਸ਼ਨਾਖਤ ਕਰ ਦਿੱਤੀ ਹੈ। ਚੇਤੇ ਰਹੇ 15 ਅਗਸਤ ਨੂੰ ਇੱਕ ਔਰਤ ਦੀ ਭੇਤ ਭਰੀਆਂ ਹਾਲਤਾਂ ਵਿੱਚ ਐਲੀ ਵਿੱਚੋਂ ਲਾਸ਼ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਉਸ ਦੀ ਸ਼ਨਾਖਤ 33 ਸਾਲਾ ਟੈਰੀ ਐਨ ਰੋਵੈਨ ਵਜੋਂ ਕੀਤੀ ਹੈ। ਪੁਲਿਸ ਦਾ ਕਹਿਣਾ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ ਅਤੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ। ਟੋਰਾਂਟੋ ਤੋਂ ਪ੍ਰਾਪਤ ਸਮਾਚਾਰ ਅਨੁਸਾਰ ਅਖਬਾਰ ਰਾਹੀਂ ਯਹੂਦੀਆਂ ਅਤੇ ਔਰਤਾਂ ਦੇ ਖਿਲਾਫ ਨਫ਼ਰਤ ਫੈਲਾਉਣ ਵਾਲੇ ਵਿਅਕਤੀ ਨੂੰ ਜ਼ਮਾਨਤ ਮਿਲ ਗਈ ਹੈ। ਜੇਮਸ ਸੀਅਰਜ਼ ਇੱਕ ਅਜਿਹੇ ਅਖਬਾਰ ਦਾ ਸੰਪਾਦਕ ਹੈ ਜਿਸ ਦੇ ਰਾਹੀਂ ਔਰਤਾਂ ਅਤੇ ਯਹੂਦੀਆਂ ਦੇ ਖਿਲਾਫ ਨਫ਼ਰਤ ਫੈਲਾਈ ਜਾਂਦੀ ਸੀ। ਉਸ ਨੂੰ ਨਫ਼ਰਤ ਫੈਲਾਉਣ ਲਈ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸ ਨੇ ਇਸ ਸਜ਼ਾ ਦੇ ਖਿਲਾਫ ਅਪੀਲ ਕੀਤੀ ਹੋਈ ਸੀ। ਅਜੇ ਅਪੀਲ ਪੈਂਡਿੰਗ ਹੈ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਉਹ ਬਾਹਰ ਆ ਗਿਆ ਹੈ। ਜੇਮਸ ਦਾ ਕਹਿਣਾ ਹੈ ਕਿ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਉਣ ਸਮੇਂ ਕੋਤਾਹੀ ਕੀਤੀ ਸੀ ਅਤੇ ਇਸ ਕਰਕੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਮੈਨੀਟੋਬਾ ਵਿੱਚ ਸਤੰਬਰ 10 ਨੂੰ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਹੁਣ ਤੋਂ ਹੀ ਉੱਥੋਂ ਦੀਆਂ ਵੱਡੀਆਂ ਪਾਰਟੀਆਂ ਨੇ ਕਮਰ ਕੱਸੇ ਕਰ ਲਏ ਨੇ ਅਤੇ ਕੱਲ੍ਹ ਮੈਨੀਟੋਬਾ ਦੇ ਵਿੱਚ ਮੁੱਖ ਮੰਤਰੀ ਸਣੇ ਵੱਡੀਆਂ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਦੇ ਵਿਚਾਲੇ ਟੀਵੀ ਬਹਿਸ ਹੋਈ, ਜਿਸ ਦੌਰਾਨ ਲਗਭਗ ਸਾਰੀਆਂ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਬ੍ਰਾਇਨ ਪੈਲਸਟਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਮੰਨਿਆ ਜਾਂਦਾ ਕਿ ਮੁਕਾਬਲਾ ਮੁੱਖ ਤੌਰ 'ਤੇ ਉਹਨਾਂ ਦੀ ਪੀਸੀ ਪਾਰਟੀ ਅਤੇ ਵਿਰੋਧੀ ਧਿਰ NDP ਦੇ ਵਿਚਾਲੇ ਹੈ। ਦੋਨੇ ਪਾਰਟੀਆਂ ਇੱਕ ਦੂਜੇ ਉੱਪਰ ਚੋਣ ਨਿਯਮਾਂ ਦੀ ਉਲੰਘਣਾ ਕਰਨ ਦੇ ਵੀ ਦੋਸ਼ ਲਾ ਰਹੀਆਂ ਨੇ ਅਤੇ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਟੀਵੀ ਦੀ ਡਿਬੇਟ ਵੀ ਇਸ ਗੱਲ ਦੀ ਸੂਚਕ ਹੈ ਕਿ ਲੜਾਈ ਕਾਫੀ ਫਸਵੀ ਹੋਵੇਗੀ ਅਤੇ ਜਿਵੇਂ ਜਿਵੇਂ ਚੋਣਾਂ ਦੇ ਦਿਨ ਲਾਗੇ ਆ ਰਹੇ ਨੇ ਇਹ ਦੰਗਲ ਹੋਰ ਵੀ ਮਗੇਗਾ। 60ਵੇਂ ਦੇ ਦਹਾਕਿਆਂ ਦੌਰਾਨ ਮੂਲ ਵਾਸੀਆਂ ਨਾਲ ਹੋਈ ਜ਼ਿਆਦਤੀਆਂ ਦੇ ਵਾਸਤੇ ਮੁਆਵਜ਼ੇ ਲੈਣ ਲਈ ਸ਼ੁੱਕਰਵਾਰ ਦਿਨ ਅਖੀਰਲਾ ਦਿਨ ਹੈ, ਜਿਸ ਦੇ ਲਈ ਹੁਣ ਤੋਂ ਹੀ ਮੂਲ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀਆਂ ਐਪਲੀਕੇਸ਼ਨਾਂ ਸਮੇਂ ਸਿਰ ਪੁੱਜਦੀਆਂ ਕਰਨ। ਚੇਤੇ ਰਹੇ 1960ਵੇਂ ਦੇ ਵਿੱਚ ਮੂਲ ਵਾਸੀਆਂ ਨੂੰ ਖਾਸ ਤੌਰ 'ਤੇ ਨਿੱਕੇ ਨਿੱਕੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਜੁਦਾ ਕਰਕੇ ਗੋਰਿਆਂ ਕੋਲ ਭੇਜਿਆ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਗੋਰਿਆਂ ਦੇ ਸੰਸਕਾਰਾਂ ਅਨੁਸਾਰ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਜਾ ਸਕੇ। ਇਸ ਨਾਲ ਉਹਨਾਂ ਦੀ ਮੂਲ ਵਾਸੀ ਪਛਾਣ ਗੁੰਮ ਹੋ ਗਈ ਸੀ ਅਤੇ ਅਨੇਕਾਂ ਬੱਚੇ ਆਪਣੀ ਮਾਂ ਬੋਲੀ ਤੋਂ ਵੀ ਟੁੱਟ ਗਏ ਸਨ ਅਤੇ ਹੁਣ ਉਸ ਜਾਤੀ ਦੇ ਲਈ ਮਾਫੀ ਮੰਗਵਾਉਣ ਵਾਸਤੇ ਲਗਾਤਾਰ ਦਬਾਅ ਵੱਧ ਰਿਹਾ ਹੈ ਅਤੇ ਇਸ ਗੱਲ ਦੀ ਵੀ ਮੰਗ ਵੱਧ ਰਹੀ ਹੈ ਕਿ ਉਸ ਜਾਤੀ ਦਾ ਸ਼ਿਕਾਰ ਹੋਏ ਮੂਲ ਵਾਸੀ ਬੱਚਿਆਂ ਨੂੰ ਮੁਆਵਜ਼ੇ ਵੰਡੇ ਜਾਣ ਅਤੇ ਮੁਆਵਜ਼ੇ ਦਿਵਾਉਣ ਦੀ ਖਾਤਰ ਸ਼ੁੱਕਰਵਾਰ ਤੱਕ ਸਾਰਿਆਂ ਤੋਂ ਐਪਲੀਕੇਸ਼ਨਾਂ ਲਈਆਂ ਜਾ ਰਹੀਆਂ ਨੇ ਅਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਡੈਡਲਾਈਨ ਲਾਗੇ ਹੋਣ ਕਰਕੇ ਸਮੇਂ ਸਿਰ ਆਪਣੀਆਂ ਐਪਲੀਕੇਸ਼ਨਾਂ ਜਮ੍ਹਾਂ ਕਰਵਾਈਆਂ ਜਾਣ ਤਾਂ ਜੋ ਇਹਨਾਂ ਮੂਲ ਵਾਸੀ ਬੱਚਿਆਂ ਨੂੰ ਇਸ ਕੰਪਨਸੇਸ਼ਨ ਦਾ ਫਾਇਦਾ ਹੋ ਸਕੇ। ਇਟਾਲੀਅਨ ਮੂਲ ਦੇ ਕੈਨੇਡੀਅਨ ਭਾਈਚਾਰੇ ਦੀ ਮੰਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੀਤ ਵਿੱਚ ਹੋਈਆਂ ਜ਼ਿਆਦਤੀਆਂ ਲਈ ਮਾਫੀ ਮੰਗਣ। ਚੇਤੇ ਰਹੇ ਦੂਜੀ ਸੰਸਾਰ ਜੰਗ ਸਮੇਂ ਇੱਥੋਂ ਦੇ ਜਾਪਾਨੀਆਂ ਨੂੰ ਫੜ ਕੇ ਇੰਟਰਨਮੈਂਟ ਕੈਂਪਾਂ ਵਿੱਚ ਤਾੜ ਦਿੱਤਾ ਗਿਆ ਸੀ ਅਤੇ ਉਸ ਦੌਰਾਨ ਹੀ ਇਟਾਲੀਅਨ ਕੈਨੇਡੀਅਨਸ ਨਾਲ ਵੀ ਅਜਿਹਾ ਕੁਝ ਵਾਪਰਿਆ ਸੀ। ਭਾਵੇਂ ਕੈਨੇਡਾ ਦੀ ਸਰਕਾਰ ਜਾਪਾਨੀਆਂ ਨਾਲ ਹੋਈ ਉਸ ਧੱਕੇਸ਼ਾਹੀ ਲਈ ਮਾਫੀ ਮੰਗ ਚੁੱਕੀ ਹੈ, ਪਰੰਤੂ ਅਜੇ ਤੱਕ ਇਟਾਲੀਅਨ ਭਾਈਚਾਰੇ ਤੋਂ ਮਾਫੀ ਨਹੀਂ ਮੰਗੀ ਗਈ ਹੈ। ਇਟਾਲੀਅਨ ਭਾਈਚਾਰੇ ਦਾ ਕਹਿਣਾ ਕਿ ਉਸ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ, ਸਗੋਂ ਉਹ ਵੀ ਇਸ ਮਾਫੀ ਦੇ ਹੱਕਦਾਰ ਨੇ। ਦੱਸਿਆ ਜਾਂਦਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮਾਫੀ ਮੰਗਣਗੇ ਜ਼ਰੂਰ, ਪਰ ਉਸ ਦੇ ਲਈ ਉਹਨਾਂ ਨੂੰ ਚੋਣਾਂ ਤੋਂ ਬਾਅਦ ਤੱਕ ਉਡੀਕ ਕਰਨੀ ਪਵੇਗੀ। ਚੇਤੇ ਰਹੇ ਅਕਤੂਬਰ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਟਰੂਡੋ ਸਰਕਾਰ ਸਮਝਦੀ ਹੈ ਕਿ ਅਜਿਹੇ ਸਮੇਂ 'ਤੇ ਮਾਫੀ ਮੰਗਣਾ ਜਾਇਜ਼ ਨਹੀਂ, ਸਗੋਂ ਮਾਫੀ ਚੋਣਾਂ ਤੋਂ ਬਾਅਦ ਮੰਗੀ ਜਾਣੀ ਚਾਹੀਦੀ ਹੈ। ਅੰਤ ਵਿੱਚ ਤਬਸਰਾ। ਪੈਟਰਿਕ ਮੈਥਿਊਜ਼ ਦੇ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਚੇਤੇ ਰਹੇ ਪੈਟਰਿਕ ਮੈਥਿਊਜ਼ ਕੈਨੇਡੀਅਨ ਫੌਜ ਦਾ ਰਿਜ਼ਰਵਿਸਟ ਸੀ। ਉਹ ਮਾਸਟਰ ਕਾਰਪੋਰਲ ਸੀ। ਉਸ ਨੂੰ ਹਾਲ ਹੀ ਵਿੱਚ ਫਾਇਰ ਕਰ ਦਿੱਤਾ ਗਿਆ ਸੀ। ਉਸ ਉੱਪਰ ਗੋਰੇ ਨਸਲਵਾਦੀ ਸੰਗਠਨ ਦੇਸ਼ ਨਾਲ ਜੁੜੇ ਹੋਏ ਹੋਣ ਦੇ ਦੋਸ਼ ਨੇ। ਇੱਕ ਨਾਜ਼ੀਵਾਦੀ ਸੰਗਠਨ ਹੈ ਜਿਹੜਾ ਹਿੰਸਕ ਕਾਰਵਾਈਆਂ ਵਿੱਚ ਸ਼ਾਮਲ ਹੈ। ਮੰਨਿਆ ਜਾਂਦਾ ਕਿ ਪੈਟਰਿਕ ਮੈਥਿਊਜ਼ ਨੇ ਫੌਜ ਵਿੱਚ ਰਿਜ਼ਰਵਿਸਟ ਹੋ ਕੇ ਫੌਜ ਦੀ ਸਿਖਲਾਈ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਇਸ ਸਿਖਲਾਈ ਦੀ ਮਦਦ ਨਾਲ ਕਿਸੇ ਹਿੰਸਕ ਕਾਰਵਾਈ ਨੂੰ ਸਰਅੰਜਾਮ ਦਿੱਤਾ ਜਾ ਸਕੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਪ੍ਰਕਾਸ਼ ਵਿੱਚ ਆ ਚੁੱਕੇ ਨੇ। ਖਾਸ ਤੌਰ 'ਤੇ ਇੱਕ ਸਾਬਕਾ ਨਿਓ ਨਾਜ਼ੀ ਟੋਨੀ ਮੈਕਲੀਅਰ ਵੱਲੋਂ ਕੀਤੇ ਗਏ ਪ੍ਰਗਟਾਵੇ ਧਿਆਨ ਮੰਗਦੇ ਨੇ। ਟੋਨੀ ਮੈਕਲੀਅਰ ਕਿਸੇ ਵੇਲੇ ਅਜਿਹੇ ਨਸਲਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ ਜਿਸ ਨੇ ਸਰੀ ਗੁਰੂ ਘਰ ਦੇ ਇੱਕ ਸੇਵਾਦਾਰ ਨਿਰਮਲ ਸਿੰਘ ਗਿੱਲ ਦੀ ਹੱਤਿਆ ਕੀਤੀ ਸੀ ਅਤੇ ਟੋਨੀ ਮੈਕਲੀਅਰ ਦਾ ਕਹਿਣਾ ਹੈ ਕਿ ਕਿਸੇ ਵੇਲੇ ਜਦੋਂ ਖੁਦ ਉਹ ਨਸਲਵਾਦੀ ਸੀ ਤਾਂ ਉਸਨੇ ਵੀ ਫੌਜ ਵਿੱਚ ਜਾ ਕੇ ਸਿਖਲਾਈ ਲੈਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਹਿੰਸਕ ਘਟਨਾਵਾਂ ਨੂੰ ਸਰਅੰਜਾਮ ਦਿੱਤਾ ਜਾ ਸਕੇ। ਉਸ ਦਾ ਮੰਨਣਾ ਹੈ ਕਿ ਪੈਟਰਿਕ ਮੈਥਿਊਜ਼ ਇਕੱਲਾ ਨਹੀਂ ਹੋ ਸਕਦਾ, ਸਗੋਂ ਅਨੇਕਾਂ ਹੋਰ ਲੋਕ ਵੀ ਹੋਣਗੇ ਅਤੇ ਇਸ ਗਿਰੋਹ ਦੀ ਪੈੜ ਕੱਢਣਾ ਜ਼ਰੂਰੀ ਹੈ ਅਤੇ ਉਹਨਾਂ ਲੋਕਾਂ ਦੇ ਚਿਹਰੇ ਨੰਗੇ ਕਰਨਾ ਵੀ ਲਾਜ਼ਮੀ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚੋਂ ਅਨੇਕਾਂ ਵਾਰ ਸਮਾਚਾਰ ਆਉਂਦੇ ਨੇ ਕਿ ਕਿਵੇਂ ਨਸਲਵਾਦੀਆਂ ਵੱਲੋਂ ਹਿੰਸਕ ਘਟਨਾਵਾਂ ਹੁੰਦੀਆਂ ਨੇ, ਅਜਿਹਾ ਕੋਈ ਵੱਡਾ ਕਾਰਾ ਕੈਨੇਡਾ ਵਿੱਚ ਵੀ ਹੋ ਸਕਦਾ ਹੈ
ਕਿਉਂਕਿ ਕੈਨੇਡਾ ਦੀ ਮੌਂਟਰੀਆਲ ਦੀ ਮਸਜਿਦ ਦੇ ਉੱਪਰ ਵੀ ਅਜਿਹਾ ਹਮਲਾ ਹੋ ਚੁੱਕਿਆ ਹੈ ਅਤੇ ਸਰੀ ਦੇ ਗੁਰੂ ਘਰ ਵਿੱਚ ਨਿਰਮਲ ਸਿੰਘ ਗਿੱਲ ਦੀ ਹੱਤਿਆ ਦਾ ਮਾਮਲਾ ਵੀ ਲੋਕਾਂ ਨੇ ਭੁਲਾਇਆ ਨਹੀਂ, ਜਿਸ ਦਾ ਮਤਲਬ ਇਹ ਹੈ ਕਿ ਕੈਨੇਡਾ ਵਿੱਚ ਵੀ ਅਜਿਹੀਆਂ ਘਟਨਾਵਾਂ ਦਾ ਇਤਿਹਾਸ ਰਿਹਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਦ ਬੇਸ ਅਮਰੀਕਾ ਸਥਿਤ ਨਸਲਵਾਦੀ ਸੰਗਠਨ ਹੈ ਅਤੇ ਉਸ ਦੇ ਤਾਰ ਕੈਨੇਡਾ ਦੇ ਵਿੱਚ ਕੁਝ ਗੋਰੇ ਨਾਲ ਵੀ ਜੁੜੇ ਹੋਏ ਨੇ। ਇਸ ਕਰਕੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਨਾਲ ਦੀ ਨਾਲ ਅਧਿਕਾਰੀਆਂ 'ਤੇ ਵੀ ਦਬਾਅ ਪਾਉਣ ਦੀ ਲੋੜ ਹੈ ਕਿ ਪੱਖਪਾਤੀ ਰਵੱਈਆ ਛੱਡ ਕੇ ਗੋਰੇ ਨਸਲਵਾਦੀਆਂ ਦੇ ਖਿਲਾਫ ਵੀ ਢੁਕਵੀਂ ਕਾਰਵਾਈ ਕਰਨ। ਇਹ ਵੇਖਿਆ ਜਾ ਰਿਹਾ ਹੈ ਕਿ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਲਈ ਅਕਸਰ ਘੱਟ ਗਿਣਤੀ ਭਾਈਚਾਰੇ ਜਿਵੇਂ ਕਿ ਮੁਸਲਮਾਨਾਂ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ, ਪਰੰਤੂ ਗੋਰੇ ਨਸਲਵਾਦੀਆਂ ਵੱਲੋਂ ਸੰਭਾਵੀ ਦਹਿਸ਼ਤਗਰਦੀ ਦੀ ਘਟਨਾ ਨੂੰ ਘਟਾ ਕੇ ਵੇਖਿਆ ਜਾਂਦਾ ਹੈ। ਸੋ ਇਸ ਕਰਕੇ ਪੈਟਰਿਕ ਮੈਥਿਊਜ਼ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਨਾ ਸਿਰਫ ਉਸ ਨੂੰ ਫੜ ਕੇ ਉਸ ਦੇ ਖਿਲਾਫ ਚਾਰਜਿਸ ਲਾਉਣੇ ਚਾਹੀਦੇ ਨੇ, ਸਗੋਂ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਦੇ ਨਾਲ ਜੁੜੇ ਹੋਏ ਹੋਰ ਕਿਹੜੇ ਲੋਕ ਨੇ ਜਿਨ੍ਹਾਂ ਨੇ ਸ਼ਾਇਦ ਫੌਜ ਦੀ ਸਿਖਲਾਈ ਲਈ ਹੋਵੇ ਅਤੇ ਕੋਈ ਵੱਡੀ ਵਾਰਦਾਤ ਕਰ ਸਕਦੇ ਨੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ। ਕੱਲ੍ਹ ਨੂੰ ਮੇਰੀ ਤੁਹਾਡੀ ਮੁਲਾਕਾਤ ਦੁਬਾਰਾ ਹੋਵੇਗੀ। ਸੁਣਦੇ ਰਹੋ ਪੰਜਾਬੀ ਰੇਡੀਓ USA।